अस्सलाम वालेकुम। अच्छा जी, घोड़े भजदे आ शर्मा ਨੂੰ फैसलाबाद ਦੀ ਸਰਜ਼ਮੀਨ ਤੇ ਘੋੜੇ ਭਜਾਉਣ ਦਾ ਵੇਲਾ ਜਿਹੜਾ ਨਾ ਹੋ ਗਿਆ ਵਾ। ਕੱਲ ਜਨਾਬੇ ਵਾਲੀ ਦੋ ਸੀਟਾਂ ਜਿਹੜੀਆਂ ਵਾ ਐਮਪੀਏ ਦੀਆਂ ਉਹ ਖਾਲੀ ਹੋਣ ਦਾ ਵੀ ਅੰਦੇਸ਼ਾ ਜਿਹਾ ਜਿਹੜਾ ਨਾ ਉਹ ਪੈਦਾ ਹੋ ਗਿਆ ਵਾ ਕਿ ਅਨਕਰੀਬ ਉਹ ਦੋ ਐਮਪੀਏ ਜਿਹੜੇ ਆ ਨਾ ਉਹ ਵੀ ਡੀ ਨੋਟੀਫਾਈ ਜਿਹੜਾ ਨਾ ਹੋ ਜਾਣਗੇ ਤੇ ਫਿਰ फैसलाबाद ਦੇ ਵਿੱਚ 5 ਸੀਟਾਂ ਦੇ ਉੱਪਰ 2 ਐਮਐਨਏ ਤੇ 3 ਐਮਪੀਏ ਦੀ ਉੱਪਰ ਇਲੈਕਸ਼ਨ ਹੋਏਗਾ। ਜਿਹੜੀ ਅਹਿਮ ਗੱਲ ਆ, ਜਿਹੜੀ ਅੰਦਰ ਵਾਲੀ ਗੱਲ ਆ, ਮੁਸਲਿਮ ਲੀਗ ਨੂਨ ਨੂੰ ਇਹ ਲੱਗਦਾ ਸੀਗਾ ਕਿ ਮੈਦਾਨ ਖਾਲੀ ਪਿਆ ਵਾ, ਇੱਥੇ ਅਸੀਂ ਆਪਣੇ ਸ਼ੇਰ ਜਿੰਨੇ ਮਰਜ਼ੀ ਭਜਾ ਲਈਏ, ਲੇਕਿਨ ਸੁੰਨੀ ਇਤਿਹਾਦ ਕੌਂਸਲ फैसलाबाद ਦੇ ਵਿੱਚ ਆਪਣੇ ਘੋੜੇ ਭਜਾਉਣ ਵਾਸਤੇ ਮੈਦਾਨ 'ਚ ਆ ਗਈ ਆ। ਪਾਕਿਸਤਾਨ ਤਹਿਰੀਕ ਇਨਸਾਫ ਨੇ ਸੁੰਨੀ ਇਤਿਹਾਦ ਕੌਂਸਲ ਦੇ ਪਲੇਟਫਾਰਮ ਤੋਂ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਵਾ। ਜ਼ਿਮਨੀ ਇਲੈਕਸ਼ਨ ਪੂਰੇ ਪਾਕਿਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਹੋਏਗਾ ਉੱਥੇ ਜਨਾਬੇ ਵਾਲੀ ਘੋੜੇ ਦਾ ਨਿਸ਼ਾਨ ਹੋਏਗਾ ਤੇ ਉਮੀਦਵਾਰ ਤਹਿਰੀਕ ਇਨਸਾਫ ਦੇ ਹੋਣਗੇ, ਯਾਨੀ ਕਿ ਸੁੰਨੀ ਇਤਿਹਾਦ ਕੌਂਸਲ ਸਾਹਿਬਜ਼ਾਦਾ ਹਾਮਦ ਰਜ਼ਾ ਅਲੀ ਜਿਹੜੀ ਆ ਉਹਦੇ ਵੱਲੋਂ ਇਲੈਕਸ਼ਨ ਲੜਨਗੇ। ਇਹਨਾਂ ਦੀ ਜਿਹੜੀ ਮਜਲਿਸ ਸ਼ੂਰਾ ਹੁੰਦੀ ਹੈ ਨਾ, ਉਸ ਇਜਲਾਸ ਦੇ ਵਿੱਚ ਇਹ ਫੈਸਲਾ ਕਰ ਲਿਆ ਗਿਆ ਵਾ ਤੇ ਇਹ ਤਜਵੀਜ਼ ਇਮਰਾਨ ਖਾਨ ਦੇ ਕੋਲ ਜੇਲ੍ਹ ਦੇ ਵਿੱਚ ਲਿਜਾ ਕੇ ਪੇਸ਼ ਕੀਤੀ ਜਾਏਗੀ। ਅੱਗੇ ਫੈਸਲਾ ਜਿਹੜਾ ਵਾ ਉਹ ਇਮਰਾਨ ਖਾਨ ਨੇ ਕਰਨਾ ਵਾ, ਲੇਕਿਨ ਸੁੰਨੀ ਇਤਿਹਾਦ ਕੌਂਸਲ ਨੇ फैसलाबाद ਦੀਆਂ 5 ਸੀਟਾਂ ਤੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਵਾ। ਇਹਨਾਂ ਦਾ ਘੋੜਾ ਜਿਹੜਾ ਵਾ ਮੈਦਾਨ 'ਚ ਆ ਗਿਆ ਵਾ, ਯਾਨੀ ਕਿ ਇਹਨਾਂ ਨੇ ਘੋੜਾ ਆਪਣਾ ਕੱਢ ਲਿਆ ਵਾ। ਹੁਣ ਦੇਖੋ ਇਮਰਾਨ ਖਾਨ ਕੀ ਇੱਥੇ ਫੈਸਲਾ ਕਰਦਾ ਵਾ। ਐਨਏ 104 ਦੀ ਸਿਰਫ ਗੱਲ ਕਰੀਏ ਤੇ ਸਾਹਿਬਜ਼ਾਦਾ ਹਾਮਦ ਰਜ਼ਾ ਦਾ ਭਰਾ ਬਿਲਕੁਲ ਇਲੈਕਸ਼ਨ ਲੜਨ ਵਾਸਤੇ ਤਿਆਰ ਆ। ਹੁਣ ਉਹਦੀ ਜਿਹੜੀ ਸਿਆਸੀ ਗਹਿਮਾ ਗਹਿਮੀ ਆ ਉਹ ਵੀ ਨਜ਼ਰ ਆ ਗਈ ਆ। ਕਿਸੇ ਦੀ ਗਮੀ ਖੁਸ਼ੀ ਹੋਵੇ ਉੱਥੇ ਵੀ ਆਉਂਦੇ ਜਾਂਦੇ ਨਜ਼ਰ ਆ ਗਏ। ਖੈਰ ਪਹਿਲੇ ਵੀ ਆਉਂਦੇ ਜਾਂਦੇ ਸੀ, ਹੁਣ ਵੀ ਆਣਾ ਜਾਣਾ ਸ਼ੁਰੂ ਕਰ ਦਿੱਤਾ ਵਾ। ਦੂਸਰੇ ਪਾਸੇ ਦੇਖੀਏ ਤੇ ਰਾਜਾ ਰਿਆਜ਼ ਦੀਆਂ ਸਰਗਰਮੀਆਂ ਜਿਹੜੀਆਂ ਵਾ ਉਹ ਵੀ ਅਰੂਜ 'ਤੇ ਨੇ। ਉਹਨਾਂ ਦਾ ਜਿਹੜਾ ਸਿਆਸੀ ਡੇਰਾ ਵਾ ਉਹ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਵਾ। ਅੱਗੇ ਜਨਾਬੇ ਵਾਲੀ ਗੱਲ ਕਰੀਏ, ਜਿਹੜੀ ਅਸਲ ਗੱਲ ਆ ਨਾ ਉਹ ਇਹ ਹੈਗੀ ਆ ਕਿ ਝੁਮਰੇ ਦਾ ਹਲਕਾ ਜਿਹੜਾ ਵਾ ਐਮਪੀਏ ਦਾ, ਉੱਥੇ ਬਾਬਾ ਜੀ ਸਾਬਕਾ ਸਪੀਕਰ ਸੂਬਾਈ ਅਸੈਂਬਲੀ ਨੇ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ ਵਾ, ਯਾਨੀ ਕਿ ਅਫਜ਼ਲ ਸਾਈ ਆਪ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਦਾ ਫੈਸਲਾ ਕਰ ਚੁੱਕਿਆ ਵਾ। ਯਾਨੀ ਕਿ ਹੁਣ ਤੁਸੀਂ ਦੇਖਣਾ ਥੱਲੇ ਘੋੜਾ ਹੋਏ ਉੱਤੇ ਬਾਬਾ ਬੈਠਾ ਹੋਵੇ ਤੇ ਦਗੜ 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 ਸੀਟਾਂ ਕਿਤੇ ਦੀਆਂ ਕਿਤੇ ਨਿਕਲ ਜਾਣੀਆਂ, ਪਤਾ ਹੀ ਨਹੀਂ ਲੱਗਣਾ ਕੀ ਹੋ ਗਿਆ ਕੀ ਨਹੀਂ। ਖੈਰ ਜੀ, ਉੱਥੇ ਵੀ ਆਜ਼ਾਦ ਅਲੀ ਤਬਸਮ ਨੇ ਆਪਣਾ ਜਿਹੜਾ ਡੇਰਾ ਉਹ ਵੀ ਭਖਾਇਆ ਵਾ। ਦੂਸਰੇ ਪਾਸੇ ਬਾਬਾ ਜੀ ਨੇ ਵੀ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਵਾ। ਹੁਣ ਸਾਰੀਆਂ ਗੱਲਾਂ ਦਾ ਫੈਸਲਾ ਜਿਹੜਾ ਨਾ ਉਹ ਹਤਮੀ ਇਮਰਾਨ ਖਾਨ ਨੇ ਕਰਨਾ ਵਾ ਕਿ ਇਲੈਕਸ਼ਨ ਲੜਨਾ ਵਾ ਜਾਂ ਨਹੀਂ ਲੜਨਾ। ਲੇਕਿਨ ਸੁੰਨੀ ਇਤਿਹਾਦ ਕੌਂਸਲ ਨੇ ਫੈਸਲਾ ਕਰ ਲਿਆ ਵਾ ਕਿ ਅਸੀਂ ਇਲੈਕਸ਼ਨ ਲੜਾਂਗੇ ਤੇ ਘੋੜੇ ਦੇ ਨਿਸ਼ਾਨ ਤੋਂ ਲੜਾਂਗੇ। ਬਹੁਤ ਸ਼ੁਕਰੀਆ।